ਅੱਖਾਂ ਚੰਗੀਆਂ ਧੋ ਆਇਆ ਵਾਂ, ਉਸ ਗਲੀ ਚੋਂ ਹੋ ਆਇਆ ਵਾਂ ਜਿੱਥੇ ਬਹਿ ਕੇ ਰਲ ਹੱਸਦੇ ਸਾਂ, ਕੱਲਾ ਬਹਿ ਕੇ ਰੋ ਆਇਆ। ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਮੰਨੇ ਪਰਮੰਨੇ ਖੋਜਕਾਰ ਸ਼ਾਇਰ ਸਫਦਰ ਵਾਮਕ ਦੇ ਸ਼ੇਰੀ ਪਰਾਗੇ ਸ਼ਹਿਰ ਦਾ ਸ਼ਹਿਰ ਪਰਾਇਆ ਸੀ ਤੇ ਉੱਚੀ ਪੱਧਰ ਦੇ ਕਹਾਣੀਕਾਰ ਮੀਰ ਤਨਹਾ ਯੂਸਫੀ ਹੋਰਾਂ ਦੇ ਨਾਵਲ ਗਏ ਗਵਾਚੇ ਵੇਲੇ ਦਾ ਮੁੱਖ ਵਿਕਾਲੀ ਇਕੱਠ ਪੰਜਾਬ ਹਾਊਸ ਵਿੱਚ ਹੋਇਆ। ਇਸ ਇਕੱਠ ਵਿੱਚ ਅਦਬ ਨਾਲ ਜੁੜਤ ਰੱਖਣ ਵਾਲੇ ਸਜਣਾ ਮਿੱਤਰਾਂ ਪਰ ਵੀ ਰਲਕ ਕੀਤੀ ਤੇ ਆਖਿਆ ਕਿ ਸਫਦਰ ਵਾਮਕ ਹੋਰਾਂ ਦੀ ਸ਼ਾਇਰੀ ਤੇ ਮੀਰ ਤਨਹਾ ਯੂਸਫੀ ਹੋਰਾਂ ਦੀ ਕਹਾਣੀ ਆਪਣੀ ਮਿਸਾਲ ਆਪ ਹੈ। ਸਫਦਰ ਵਾਮਕ ਸਾਹਿਬ ਹੋਰਾਂ ਦੀ ਕਿਤਾਬ ਸ਼ਹਿਰ ਦਾ ਸ਼ਹਿਰ ਪਰਾਇਆ ਸੀ ਤੇ ਮੀਰ ਤਨਹਾ ਯੂਸਫੀ ਸਾਹਿਬ ਦੇ ਨਾਵਲ ਗਏ ਗਵਾਚੇ ਵੇਲੇ, ਇਹਨਾਂ ਦੀ ਮੁੱਖ ਵਿਖਾਲੀ ਤੇ ਇੰਨਾ ਪਿਆਰਾ ਇਹ ਫੁੱਲਾਂ ਦਾ ਗੁਲਦਸਤਾ ਸਜਾਉਣ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਪੇਸ਼ ਕਰਨਾ। ਮੀਰ ਤਨਹਾ ਯੂਸਫੀ ਸਾਹਿਬ ਦੀ ਮਿਸਿਸ ਮੌਜੂਦ ਨੇ, ਉਹ ਬਿਲਕੁਲ ਵਧਾਈ ਦੀ ਮੁਸਤਹਿਕ ਨੇ, ਮੇਰੀ ਤਰਫੋਂ ਕਬੂਲ ਕਰੋ। ਔਰ ਉਹਨਾਂ ਨੇ ਪੰਜਾਬੀ ਦੀ ਨਸਰ ਦੀ ਝੋਲੀ ਦੇ ਵਿੱਚ ਇੱਕ ਖੂਬਸੂਰਤ ਜਿਹੜਾ ਨਾਵਲ ਹੈ ਉਹ ਪਾਇਆ, ਜਿਹੜੀ ਕਿ ਬਹੁਤ ਜ਼ਰੂਰਤ ਹੈ ਨਸਰ ਦੇ ਆਪਣਾ ਸਾਈਡ ਤੇ, ਕਿਉਂਕਿ ਸ਼ਾਇਰੀ ਤੇ ਕਾਫੀ ਲਿਖੀ ਜਾ ਰਹੀ ਹੈ ਲੇਕਿਨ ਮੇਰਾ ਜਿੰਨਾ ਖਿਆਲ ਹੈ ਵੇ ਨਸਰ ਕਮ ਲਿਖੀ ਜਾ ਰਹੀ ਹੈ ਤੇ ਉਹਨਾਂ ਦੀ ਬਹੁਤ ਐਫਰਟ ਹੈ, ਉਹ ਮਾਨਯੋਗ ਹੈ। ਯੂਸਫ ਤਨਹਾ ਸਾਹਿਬ ਦੀ ਕਿਤਾਬ ਤੇ ਮੈਨੂੰ ਨਹੀਂ ਮਿਲੀ ਲੇਕਿਨ ਉਹਨਾਂ ਦੇ ਅਹਿਲੇ ਖਾਨਾ ਨੂੰ ਮਿਲ ਕੇ ਮੈਨੂੰ ਖੁਸ਼ੀ ਹੋਈ ਹੈ ਔਰ ਮੈਂ ਉਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਵੀ ਦਿਆਂਗਾ ਕਿ ਉਹ ਬਹੁਤ ਖੁਸ਼ਕਿਸਮਤ ਨੇ ਕਿ ਉਹਨਾਂ ਨੂੰ ਮੀਰ ਤਨਹਾ ਯੂਸਫੀ ਸਾਹਿਬ ਦਾ ਸਾਥ ਮਿਲਿਆ। ਉਹਨਾਂ ਦੀ ਵਜ੍ਹਾ ਨਾਲ ਅੱਜ ਤੁਸੀਂ ਇੱਥੋਂ ਤੱਕ ਪਹੁੰਚੇ, ਸਟੇਜ ਤੱਕ ਵੀ ਤੁਹਾਨੂੰ। ਅਤੇ ਲਿਖਾਰੀ ਤਾਂ ਐਸੀ ਚੀਜ਼ ਹੈ ਕਿ ਜਿਹੜੀ ਕਦੀ ਮਰਦੀ ਨਹੀਂ। ਉਹ ਜ਼ਾਹਰੀ ਤੌਰ 'ਤੇ ਸਾਡੇ ਤੋਂ ਰੁਖਸਤ ਹੋ ਗਏ ਨੇ ਲੇਕਿਨ ਉਹ ਕਿਤਾਬਾਂ ਦੇ ਰਾਹੀਂ ਸਦੀਆਂ ਤੱਕ ਜ਼ਿੰਦਾ ਰਹਿਣਗੇ ਇਨਸ਼ਾਅੱਲਾ। ਅਤੇ ਮੈਂ ਉਹਨਾਂ ਦੀ ਕਿਤਾਬ ਦੀ ਇਸ਼ਾਅਤ ਤੇ ਮੁਬਾਰਕਬਾਦ ਦੇਣਾ। ਬੜਾ ਚਾਰਾ ਲਾ ਕੇ ਹਾਕਮਾਂ ਨੇ ਇਲਮ ਤੋਂ ਦੂਰ ਕੀਤਾ, ਲੋਕਾਂ ਨੂੰ ਕਿਤਾਬ ਤੋਂ ਦੂਰ ਕੀਤਾ ਹੈ। ਅਗਰ ਹੈ ਵੀ ਇਹ ਛੋਟਾ ਮੋਟਾ ਤੇ ਉਹ ਮਜ਼ਹਬ ਦਾ ਐਸਾ ਤੜਕਾ ਮਾਮੂਲੀ ਜਿਹਾ ਲੋਕਾਂ ਨੂੰ ਰਟਿਆ ਰਟਾਇਆ ਮਿਲਦਾ ਹੈ ਕਿ ਜਿਹਦੇ ਨਾਲ ਕਿਤਾਬ ਦੋਸਤੀ ਦੀ ਬਜਾਏ ਕੋਈ ਡਰ ਜ਼ਿਆਦਾ ਦਿਮਾਗਾਂ 'ਚ ਵਸ ਜਾਂਦਾ ਹੈ। ਉਹ ਸ਼ੌਕ, ਉਹ ਤਹਿਕੀਕ ਦੀ ਲਗਨ ਉਹ ਪੈਦਾ ਨਹੀਂ ਹੋ ਸਕਦੀ ਬਦਕਿਸਮਤੀ ਨਾਲ। ਤਾਂ ਮੈਂ ਸਮਝਣਾ ਵਾਂ ਕਿ ਭੁਲੇਖੇ ਨੂੰ ਔਰ ਸਾਰੇ ਇਹਨਾਂ ਦੋਸਤਾਂ ਨੂੰ ਦੀ ਜਿਹੜੀ ਇਹ ਕਾਵਿਸ਼ ਹੈ ਕਿ ਆਏ ਰੋਜ਼ ਇੱਥੇ ਕਿਤਾਬਾਂ ਦਾ ਇਹ ਜਿਹੜਾ ਹੋ ਰਿਹਾ ਮੁੱਖ ਵਿਖਾਲੀ ਇਕੱਠ ਹੋ ਰਿਹਾ, ਦਰਅਸਲ ਇਹ ਇੱਕ ਸੇਵਾ ਹੋ ਰਹੀ ਅਦਬ ਦੀ, ਕਲਚਰ ਦੀ, ਆਰਟ ਦੀ, ਸਾਡੀ ਇਸ ਨਸਲ ਨੂੰ, ਇਲਮ ਤੋਂ ਵਾਂਝੀ ਹੋਈ ਨਸਲ ਨੂੰ ਇਲਮ ਦੇ ਨੇੜੇ ਲਿਆਉਣ ਦੀ। ਸਫਦਰ ਵਾਮਕ ਉਹਨਾਂ ਨੂੰ ਸ਼ੇਰੀ ਪਰਾਗੇ ਦੇ ਛਪਣ ਦੀ ਵਧਾਈ। 2 ਹਫ਼ਤੇ ਪਹਿਲੇ ਤੱਕ ਮੈਂ ਉਹਨਾਂ ਨੂੰ ਨਹੀਂ ਸੀ ਜਾਣਦਾ। ਹਾਂ, ਮੀਰ ਤਨਹਾ ਯੂਸਫੀ ਨਾਲ ਮੇਰੀ ਕੋਈ 5 ਵਰਿਆਂ ਦੀ ਰਫਾਕਤ ਆ ਗਈ ਸੀ। ਇਸ ਕਿਤਾਬ ਅੰਦਰ ਖੂਬਸੂਰਤ ਲਫ਼ਜ਼ਾਂ ਦੀ ਮਾਲਾ ਹੀ ਨਹੀਂ ਪਰੋਈ ਹੋਈ ਬਲਕਿ ਇਹ ਕਿਤਾਬ ਬਾਤਾਂ, ਬੁਝਾਰਤਾਂ, ਲੋਕ ਅਦਬ ਤੇ ਇਨਸਾਨੀ ਜਜ਼ਬਾਤ ਤੇ ਤਜਰਬਾਤ ਦਾ ਨਿਚੋੜ ਵੀ ਹੈ। ਇਹਨਾਂ ਜੋ ਵੇਖਿਆ, ਜੋ ਸੋਚਿਆ, ਜੋ ਮਹਿਸੂਸ ਕੀਤਾ ਸ਼ਾਇਰੀ ਰਾਹੀਂ ਲਫ਼ਜ਼ਾਂ ਵਿੱਚ ਬਿਆਨ ਕਰ ਦਿੱਤਾ ਹੈ। ਜਨਾਬ ਸਫਦਰ ਵਾਮਕ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਨਾ ਕਿ ਉਹਨਾਂ ਨੇ ਪੰਜਾਬੀ ਦੀ ਇਹ ਕਿਤਾਬ ਦੇ ਕੇ ਪੰਜਾਬੀ ਅਦਬ ਵਿੱਚ ਇੱਕ ਬਹੁਤ ਬੜਾ ਵਾਧਾ ਕੀਤਾ ਹੈ। ਬਹੁਤ ਬਹੁਤ ਮੁਬਾਰਕਬਾਦ। ਇਹਨਾਂ ਦੇ ਨਾਲ ਹੀ ਮੀਰ ਤਨਹਾ ਯੂਸਫੀ ਸਾਹਿਬ ਦੇ ਘਰ ਵਾਲਿਆਂ ਨੂੰ ਬਹੁਤ ਬਹੁਤ ਵਧਾਈ, ਜਿਹੜਾ ਉਹਨਾਂ ਨੇ ਨਾਵਲ ਦੀ ਸ਼ਕਲ ਵਿੱਚ ਇੱਕ ਕਿਤਾਬ ਪੇਸ਼ ਕੀਤੀ। ਇਹ ਵਾਮਕ ਸਾਹਿਬ ਲਈ ਹੈਗਾ ਕਿ ਪੜ੍ਹਦਾ ਰਵੀਂ ਲਿਖਦਾ ਰਵੀਂ। ਅੱਛਾ, ਪੜ੍ਹਦਾ ਰਵੀਂ ਲਿਖਦਾ ਰਵੀਂ, ਸਿੱਖਣਾ ਏ ਤੇ ਸਿੱਖਦਾ ਰਵੀਂ, ਸੱਚਾ ਸੁੱਚਾ ਤਾਲਬ ਬਣ ਕੇ ਸਜਣਾ ਸਾਨੂੰ ਦੇਖਦਾ ਰਹੇ। ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਦੋਹਾਂ ਕਿਤਾਬਾਂ ਨੇ ਸਾਬਤ ਕੀਤਾ ਹੈ ਕਿ ਅੱਜ ਵੀ ਪੰਜਾਬੀ ਬੋਲੀ ਵਿੱਚ ਉੱਚੀ ਪੱਧਰ ਦਾ ਕੰਮ ਹੋ ਰਿਹਾ ਹੈ। ਸਫਦਰ ਵਾਮਕ ਹੋਰਾਂ ਦੀ ਸ਼ਾਇਰੀ ਵਿੱਚ ਉਹ ਡੂੰਘਤਾ ਹੈ ਜਿਹੜੀ ਪੰਜਾਬੀ ਦੀ ਕਲਾਸਿਕੀ ਤੇ ਜਦੀਦ ਸ਼ਾਇਰੀ ਦਾ ਮੁਹਾਂਦਰਾ ਹੈ। ਦਰਦਮੰਦਾਂ ਦੇ ਸੁਖਨ ਮੁਹੰਮਦ ਦੇਣ ਗਵਾਹੀ ਹਾਲੋਂ, ਤੇ ਜਿਸ ਪੱਲੇ ਫੁੱਲ ਬੱਧੇ ਹੋਵਣ ਆਵੇ ਬਾਸ ਰੁਮਾਲੋ। ਤੇ ਇਹ ਫੁੱਲਾਂ ਦਾ ਇੱਕ ਰੁਮਾਲ ਹੈ, ਸ਼ਹਿਰ ਦਾ ਸ਼ਹਿਰ ਪਰਾਇਆ ਸੀ। ਮੈਨੂੰ ਪੁੱਛਦਾ ਜ਼ੌਕ ਮੁਤਾਲਿਆ ਦਾ, ਮੈਨੂੰ ਪੁੱਛਦਾ ਜ਼ੌਕ ਮੁਤਾਲਿਆ ਦਾ, ਪੜ੍ਹਾਂ ਚਿਹਰੇ ਜਾਂ ਨਵੀਂ ਕਿਤਾਬ ਵੇਖਾਂ।
ਕਲਮਕਾਰਾਂ ਦੀਆਂ ਅਦਲ ਇਹ ਕਾਬਸ਼ਾਂ ਨੇ ਕਿ ਪੰਜਾਬ ਹਾਊਸ ਵਿੱਚ ਖਿੜੇ ਗੁਲਾਬ ਵੇਖਾਂ। ਅੱਜ ਦਾ ਇਹ ਇਕੱਠ ਜਿਹੜਾ ਹੈ, ਇਹ ਚੂँकि 2 ਕਿਤਾਬਾਂ ਨੇ ਮੀਰ ਤਨਹਾ ਯੂਸਫੀ ਸਾਹਿਬ ਵੀ, ਉਹਨਾਂ ਦੀ ਕਿਤਾਬ ਤੇ ਵਾਕਈ ਮੈਂ ਨਹੀਂ ਪੜ੍ਹੀ, ਲੇਕਿਨ ਉਹਨਾਂ ਦਾ ਚੂँकि ਅਦਬੀ ਸਫ਼ਰ ਬਹੁਤ ਲੰਬਾ ਹੈ, ਦੇਰ ਤੋਂ ਉਹਨਾਂ ਨੂੰ ਪੜ੍ਹ ਰਹੇ ਹਾਂ, ਉਹਨਾਂ ਨੂੰ ਦੇਖ ਰਹੇ ਹਾਂ, ਤਾਂ ਨਵੀਂ ਕਿਤਾਬ ਵੀ ਇਨਸ਼ਾਅੱਲਾ ਵੇਖ ਲਾਂਗੇ ਤੇ ਪੜ੍ਹਾਂਗੇ। ਔਰ ਯਕੀਨਨ ਇਹ ਕਿਤਾਬ ਵੀ ਬਿਹਤਰੀਨ ਕਿਤਾਬ ਹੈ। ਔਰ ਸਫਦਰ ਵਾਮਕ ਸਾਹਿਬ ਦਾ ਜਦੋਂ ਤੱਕ ਤਾਲੁਕ ਹੈ, ਉਹਨਾਂ ਬਾਰੇ ਮੈਂ ਮਜ਼ਮੂਨ ਤੇ ਲਿਖ ਕੇ ਲਿਆਂਦਾ ਹੋਇਆ, ਲੇਕਿਨ ਟਾਈਮ ਦੀ ਕਮੀ ਹੈ। ਜਿਹੜੀ ਇਹ ਸ਼ਾਇਰੀ ਦੀ ਕਿਤਾਬ ਨੇ ਨਾ, ਇਹਨਾਂ ਨੂੰ ਪੜ੍ਹੋਗੇ ਤਾਂ ਉਹਦੇ ਵਿੱਚ ਬੜੇ ਹੀ ਐਸੇ ਝਟਕੇ ਲਫ਼ਜ਼ ਨੇ, ਭਾਵੇਂ ਕਈ ਵਾਰੀ ਉਹ ਉਰਦੂ ਵੀ ਲਿਖ ਰਹੇ ਹੁੰਦੇ ਨੇ। ਸਾਡਾ ਜਦੋਂ ਇਹ ਲੁਕਨਤ ਲਿਖ ਰਹੇ ਸਨ ਨਾ, ਤੇ ਸਾਨੂੰ ਚੂँकि ਹੁੰਦਾ ਹਰ ਇੱਕ ਦੇ ਨਾਲ, ਯਾਰ ਤੂੰ ਪੰਜਾਬੀ ਦਾ ਹੋ ਕੇ ਉਰਦੂ ਕਿਉਂ ਲਿਖਣਾ ਪਿਆ? ਤੂੰ ਆਂਦਾ ਤੇ ਮੈਂ ਲੁਕਨਤ ਨਾਂ ਕਿਉਂ ਰੱਖਿਆ? ਹਾਲਾਂ ਉਹ ਪੂਰੇ ਉਤਰਦੇ ਨੇ ਉਹਦੇ ਤੇ ਉਰਦੂ ਵਿੱਚ ਵੀ, ਲੇਕਿਨ ਉਹਨਾਂ ਕਿ ਮੇਰੀ ਬੋਲੀ ਨਹੀਂ, ਇੱਥੇ ਮੈਂ ਲੁਕਨਤ ਦਾ ਸ਼ਿਕਾਰ ਹੋ ਜਾਣਾ ਵਾਂ, ਇਸ ਲਈ ਮੈਂ ਇਹਦਾ ਨਾਂ ਲੁਕਨਤ ਰੱਖਿਆ। ਔਰ ਇਹ ਬਹਾਬਰ ਰਵੇ ਹਰ ਪੜ੍ਹਨ ਵਾਲਾ ਕਿ ਸਾਡੀ ਅਸਲ ਜ਼ਬਾਨ ਪੰਜਾਬੀ ਏ, ਅਸਾਂ ਉਹਦੇ ਲਈ ਕੰਮ ਕਰਨਾ ਹੈ। ਇਹ ਯਾਦ ਰੱਖਣਾ ਚਾਹੀਦਾ। ਤੁਸੀਂ ਐਡਾ ਵੱਡਾ ਜ਼ੁਲਮ ਕਰਦੇ ਹੋ ਪਏ, ਜਿਹੜੇ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਨਹੀਂ ਪੇ ਸਿਖਾਉਂਦੇ। ਕਿਤਾਬ ਜਿਹੜੀ ਉਹ ਨਹੀਂ ਕਰ ਸਕੇ ਆਪਣੀ ਜ਼ਿੰਦਗੀ ਤੇ ਛਪਾਈ ਵਾਸਤੇ, ਜਿਹੜਾ ਕੰਮ ਉਹਨਾਂ ਨੇ ਅਧੂਰਾ ਛੱਡਿਆ ਸੀ, ਉਹ ਅੰਕਲ ਵਾਮਕ ਦੀ ਵਜ੍ਹਾ ਤੋਂ ਤੁਹਾਡੇ ਵਾਸਤੇ, ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਹੈ। ਤੇ ਇਨਸ਼ਾਅੱਲਾ ਤਾਲਾ ਇਹ ਵੀ ਤੁਹਾਨੂੰ ਉਹਨਾਂ ਦਾ ਕੰਮ ਪਸੰਦ ਆਏਗਾ। ਤੇ ਕੁਝ ਅਧੂਰੀ ਕਹਾਣੀਆਂ ਤੇ ਨਜ਼ਮਾਂ ਉਹਨਾਂ ਦੀਆਂ ਹਲੇ ਵੀ ਘਰ 'ਚ ਮੌਜੂਦ ਨੇ। ਮੈਂ ਪੰਜਾਬੀ ਪ੍ਰੋਗਰਾਮ ਕਰਾਉਣ ਦੀ ਬੜੀ ਕੋਸ਼ਿਸ਼ ਕੀਤੀ ਤੇ ਕੁਝ ਪੰਜਾਬੀ ਲੋਕਾਂ ਨੇ ਸਮਝਿਆ ਕਿ ਸ਼ਾਇਦ ਮੇਰਾ ਕੋਈ ਆਪਣਾ ਜ਼ਾਤੀ ਇਹਦੇ 'ਚ ਫਾਇਦਾ ਹੈ, ਤੇ ਮੈਂ ਫਿਰ ਚੁੱਪ ਕਰਕੇ ਬਹਿ ਗਈ। ਤੇ ਹੁਣ ਮੈਂ ਉਹਦਾ ਕੀਤਾ ਕਿ ਜਿਹੜੇ ਨੌਜਵਾਨ ਨਸਲ ਹੈ, ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹਨ ਵਾਲੇ ਜਿਹੜੇ ਬੱਚੇ ਮੁੰਡੇ ਪੜ੍ਹਿਆਰ ਨੇ ਤੇ ਜਿਹੜੀਆਂ ਕੁੜੀਆਂ ਨੇ, ਮੈਂ ਉਹਨਾਂ ਤੱਕ ਪਹੁੰਚਾਂ, ਉਹਨਾਂ ਨੂੰ ਕਹਾਂ ਆਓ ਪੰਜਾਬੀ ਬੋਲੋ, ਪੰਜਾਬੀ ਜ਼ੁਬਾਨ ਦੇ ਬਾਰੇ ਗੱਲ ਕਰੋ, ਪੰਜਾਬੀ ਲਿਖਤਾਂ ਜਿਹੜੀਆਂ ਨੇ ਉਹ ਲਿਖੋ ਤੇ ਸਾਨੂੰ ਜਿਹੜਾ ਪੇਸ਼ ਕਰੋ, ਸਾਹਮਣੇ ਲਿਆਓ। ਜਦੋਂ ਉਹਨਾਂ ਨੂੰ ਪਤਾ ਚੱਲੇਗਾ ਕਿ ਸਾਡੀ ਨੌਜਵਾਨ ਨਸਲ ਪੰਜਾਬੀ ਨਾਲ ਕਿੰਨੀ ਮੁਹੱਬਤ ਕਰਦੀ ਹੈ, ਤੇ ਸ਼ਾਇਦ ਉਹ ਵੇਲਾ ਫਿਰ ਵਾਪਸ ਆ ਜਾਏ ਜਿਹੜਾ ਅਸੀਂ ਗਵਾ ਬੈਠੇ ਹਾਂ। ਮੇਰੇ ਕੋਲ ਤਾਂ ਜੋ ਕੁਛ ਮਿੱਸਾ ਲੂਣਾ ਬਣ ਸਕਿਆ ਉਹ ਮੈਂ ਇਸ ਕਿਤਾਬ ਦੇ ਵਿੱਚ ਲਿਖਤਾ, ਲੇਕਿਨ ਇਹ ਇੰਨਾ ਹੀ ਨਹੀਂ। ਅੱਲਾ ਦਾ ਕਰਮੋ ਫਜ਼ਲ ਹੈ, ਮੇਰੇ ਕੋਲ ਇਹ ਕਮ ਅਜ਼ ਕਮ 3 ਕਿਤਾਬਾਂ ਦਾ ਮਵਾਦ ਜਿਹੜਾ ਬਿਲਕੁਲ ਤਿਆਰ ਪਿਆ, ਮੈਂ ਛਾਪ ਸਕਣਾ। ਉਹਨਾਂ ਦੇ ਵਿੱਚ ਗਜ਼ਲਾਂ ਵੀ ਨੇ, ਉਹਨਾਂ ਵਿੱਚ ਨਜ਼ਮਾਂ ਵੀ ਨੇ, ਮੁਅਰਰਾ ਵੀ ਨੇ, ਮੁਕੱਫਾ ਵੀ ਨੇ, ਚੌ ਵਰਗੇ ਵੀ ਨੇ, ਜਿਨ੍ਹਾਂ ਨੂੰ ਚੌ ਮਿਸਰਾ ਵੀ ਆਖਦੇ ਹਾਂ ਅਸੀਂ, ਉਹ ਵੀ ਮੈਂ ਕਹਿਣ ਦਾ ਹਾਂ ਮਤਲਬ ਸ਼ੌਕੀਨ ਹਾਂ ਆਮ ਤੌਰ 'ਤੇ। ਔਰ ਫਿਰ ਮੈਂ ਕੁਝ ਜਿਹੜੀਆਂ ਅਸਨਾਫੇ ਸੁਖਨ ਨੇ ਉਹਨਾਂ ਉੱਤੇ ਵੀ ਕੁਝ ਨਾ ਕੁਝ ਲਿਖਦਾ ਰਹਿਣਾ। ਲੇਕਿਨ ਇਸ ਵੇਲੇ ਮੈਂ ਮੀਰ ਤਨਹਾ ਯੂਸਫੀ ਸਾਹਿਬ ਦੇ ਮੁਤਲਕ ਗੱਲਬਾਤ ਕਰਨਾ ਚਾਹੁੰਦਾ। ਇੱਕ ਦਫਾ ਕਿਸੇ ਬੰਦੇ ਨੇ ਕਿਹਾ ਮਰਹੂਮ ਮੀਰ ਤਨਹਾ ਯੂਸਫੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਲਿਖਾਰੀ ਕਦੇ ਵੀ ਮਰਹੂਮ ਨਹੀਂ ਹੁੰਦਾ। ਇਹ ਗੱਲ ਕਦੇ ਵੀ ਮਰਹੂਮ ਇਸ ਵਾਸਤੇ ਨਹੀਂ ਹੁੰਦਾ ਕਿ ਉਹ ਆਪਣੀ ਤਹਿਰੀਰ ਵਿੱਚ ਸਾਨੂੰ ਬੋਲਦਾ ਨਜ਼ਰ ਆਉਂਦਾ। ਅੱਜ ਦਾ ਜਿਹੜਾ ਇਹ ਇਕੱਠ ਹੈ, ਇਹਦੇ ਵਿੱਚ ਜਿੰਨੇ ਵੀ ਫੁੱਲ ਨੇ, ਮੈਂ ਰੱਬ ਦੀ ਸਹੁੰ ਚਾਹ ਕੇ ਕਹਿਣਾ ਵਾ ਕਿ ਕੋਈ ਗੋਭੀ ਦਾ ਫੁੱਲ ਨਹੀਂ, ਸਾਰੇ ਹੀ ਗੁਲਾਬ ਦੇ ਫੁੱਲ ਨੇ। ਰਲਵੇ ਸਾਡੇ ਦੋਸਤ ਸਨ, ਉਹਨਾਂ ਦਾ ਆਖਰੀ ਜਿਹੜਾ ਮਜਮੂਆ ਸੀ ਉਹਦਾ ਨਾਂ ਸੀ ਟੁਕਿਆ ਨਿਮਾਸ਼ਾਂ ਵੇਲਾ। ਤੇ ਸਾਇਰ ਸਾਹਿਬ ਹੁਣ ਵੀ ਟੁਕਿਆ ਨਿਮਾਸ਼ਾਂ ਵੇਲਾ। ਤੇ ਜਦੋਂ ਨਿਮਾਸ਼ਾ ਵੇਲਾ ਟੁੱਕ ਜਾਵੇ ਤੇ ਮੀਆਂ ਸਾਹਿਬ ਫਰਮਾਉਂਦੇ ਨੇ ਕਿ ਭਰ ਲੈ ਲੋਏ ਲੋਏ, ਭਰ ਲੈ ਕੁੜੀਏ ਜੇ ਤੂੰ ਭਾਂਡਾ ਭਰਨਾ। ਹੁਣ ਲੋਏ ਲੋਏ ਅਸੀਂ ਕੀ ਭਰਾਂਗੇ ਤੇ ਭਾਂਡੇ ਵਿੱਚ ਕੀ ਲੈ ਕੇ ਆਵਾਂਗੇ? ਵੇਲੇ ਦਾ ਇਹਤਰਾਮ ਕਰਨਾ ਚਾਹੀਦਾ ਹੈ। ਮੈਂ ਬਹੁਤ ਮਸ਼ਕੂਰ ਤੇ ਮਮਨੂਨ ਹਾਂ ਕਿ ਇੰਨੀ ਗਰਮੀ ਵਿੱਚ ਸਾਡੇ ਅਚਾਨਕ ਸੱਦੇ ਤੇ ਤਸ਼ਰੀਫ ਲਿਆ ਕੇ ਨਾ ਸਿਰਫ ਸਾਡਾ ਮਾਣ ਵਧਾਇਆ, ਬਲਕਿ ਮੇਰੇ ਮਹਿਮਾਨਾਂ ਦੀ ਇੱਜ਼ਤ ਅਫਜ਼ਾਈ ਕੀਤੀ। ਔਰ ਮੈਂ ਸਮਝਦਾ ਕਿ ਪੰਜਾਬ ਹਾਊਸ, ਪੰਜਾਬੀ ਯੂਨੀਅਨ ਜਾਂ ਇਹ ਪੰਜਾਬੀ ਦੇ ਜਿਹੜੇ ਅਸੀਂ ਪੈਰੋਕਾਰ ਹਾਂ, ਸਾਡਾ ਇਹ ਫਰਜ਼ ਹੈ ਕਿ ਅਸੀਂ ਪੰਜਾਬੀ ਦੀ ਬਕਾ ਦੀ ਜੰਗ ਲੜੀਏ, ਔਰ ਉਸ ਵਕਤ ਤੱਕ ਲੜੀਏ ਜਿੰਨਾ ਚਿਰ ਬਕੌਲ ਮੇਰੇ ਕਾਇਦ ਦੇ ਪੰਜਾਬੀ ਵਾਰ ਘਰ ਦੀ ਜ਼ਬਾਨ ਨਾ ਬਣ ਜਾਏ, ਪੰਜਾਬੀ ਸਕੂਲਾਂ ਦੀ ਜ਼ਬਾਨ ਨਾ ਬਣ ਜਾਏ, ਪੰਜਾਬੀ ਕਾਲਜਾਂ ਦੀ ਜ਼ਬਾਨ ਨਾ ਬਣ ਜਾਏ। ਸੋ ਇਹ ਜੰਗ ਜਾਰੀ ਰਹੇਗੀ। ਸਜਣਾ ਦੀ ਇਸ ਬੈਠਕ ਦੀਆਂ ਯਾਦਾਂ ਆਉਣ ਵਾਲੇ ਢੇਰ ਸਮੇਂ ਤੀਕਰ ਤਾਜ਼ਾ ਰਹਿਣਗੀਆਂ, ਕਿਉਂ ਜੇ ਦੋਵੇਂ ਕਿਤਾਬਾਂ ਅਜੋਕੇ ਵੇਲੇ ਵਿੱਚ ਪੰਜਾਬੀ ਬੋਲੀ ਦੀ ਪਛਾਣ ਤੇ ਮਾਣ ਸਾਬਤ ਹੋਣਗੀਆਂ।